अस्सलाम वालेकुम, सत श्री अकाल, प्रणाम जी। एक पिंड पंजाब का चैनल की टीम आई है जी ननकाना साहब 551वें गुरपुरब से इत्थे चढ़ते पंजाब तो आए हुए ਜਿਹੜੇ ਸਾਡੇ ਪੰਜਾਬੀ ਭਰਾ ਆ ਅਸੀਂ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਔਰ ਪਾਕਿਸਤਾਨ ਦੇ ਵਿੱਚ ਉਹਨਾਂ ਨੂੰ ਆ ਕੇ ਕਿਸ ਤਰ੍ਹਾਂ ਲੱਗਾ ਇਹ ਸਾਰੀਆਂ ਗੱਲਾਂ ਬਾਤਾਂ ਆਪਾਂ ਉਹਨਾਂ ਕੋਲ ਪੁੱਛਦੇ ਹਾਂ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਆਪਣਾ ਨਾਮ ਦੱਸੋ ਜੀ। ਸਤਵੰਤ ਸਿੰਘ। ਅੱਛਾ ਜੀ, ਕਿਹੜੀ ਜਗ੍ਹਾ ਤੋਂ ਆਏ ਆ? ਲੁਧਿਆਣੇ ਤੋਂ ਆਏ। ਅੱਛਾ ਜੀ, ਖਾਸ ਲੁਧਿਆਣੇ ਤੋਂ? ਦਾਦ ਪਿੰਡ। ਦਾਦ ਪਿੰਡ ਤਹਿਸੀਲ ਕਿਹੜੀ ਪੈਂਦੀ ਇਹਨੂੰ? ਲੁਧਿਆਣਾ ਜੀ, ਸ਼ਹਿਰ ਦੇ ਵਿੱਚ ਹੀ ਹੈ। ਸ਼ਹਿਰ ਦੇ ਪਿੰਡ ਵਿੱਚ ਹੀ ਹੈ ਤਹਿਸੀਲ। ਹਾਂਜੀ। ਪਹਿਲੀ ਵਾਰੀ ਆਏ ਹੋ ਜਾਂ ਪਹਿਲੇ ਵੀ ਆਉਂਦੇ ਰਹੇ ਹੋ? ਪਹਿਲੀ ਵਾਰ। ਪਹਿਲੀ ਵਾਰੀ। ਹਾਂਜੀ। ਦੱਸੋ ਕਿੱਦਾਂ ਲੱਗਾ ਆ ਕੇ? ਬਹੁਤ ਵਧੀਆ ਲੱਗਿਆ। ਕਿਸ ਪੱਖੋਂ ਤੁਹਾਨੂੰ ਬਹੁਤ ਵਧੀਆ ਲੱਗਾ ਜੀ? ਇੱਥੇ ਆ ਕੇ ਇੱਕ ਤਾਂ ਲੋਕਾਂ ਦਾ ਪਿਆਰ ਦੇਖ ਕੇ, ਅੱਛਾ, ਬਾਕੀ ਹੋਰ ਬੰਦੋਬਸਤ ਦੇਖ ਕੇ, ਫਿਰ ਬਾਬੇ ਨਾਨਕ ਦੀ ਜਗ੍ਹਾ ਆ ਕੇ ਬਹੁਤ ਵਧੀਆ ਲੱਗਿਆ। ਕੋਈ ਤਰਸੇ ਪਏ ਸੀ ਅਸੀਂ ਆਉਣ ਨੂੰ। ਆਪਣੀ ਉਮਰ ਕਿੰਨੀ ਹੈ ਜੀ? 75 ਸਾਲ। 75 ਸਾਲਾਂ ਦੇ ਵਿੱਚ ਤੁਹਾਨੂੰ ਪਹਿਲੀ ਦਫਾ ਮੌਕਾ ਮਿਲਿਆ ਆ ਇਸ ਧਰਤੀ ਤੇ ਆਉਣ ਦਾ। ਤੇ ਉਹ ਬੰਦੇ ਨੂੰ ਜੂੰ ਜਵਾਨ ਹੁੰਦਾ ਸੋਚਾਂ ਇਹੀ ਹੁੰਦੀਆਂ ਵੀ ਮੇਰਾ ਕਿਤੇ ਜਿੱਦਾਂ ਸਾਡੇ ਮੁਸਲਮਾਨਾਂ ਦਾ ਅਕੀਦਾ ਵੀ ਅਸੀਂ ਹੱਜ ਉਮਰਾ ਕਰੀਏ। ਹਾਂਜੀ ਹਾਂਜੀ। ਤੁਹਾਡਾ ਵੀ ਇੱਥੇ ਆਉਣ ਲਈ ਇਸੇ ਤਰ੍ਹਾਂ ਹੀ ਅਕੀਦਤ ਆ? ਹਾਂਜੀ, ਬੜਾ ਦਿਲ ਕਰਦਾ। ਤੁਹਾਡੀ 75 ਸਾਲ ਬਾਅਦ ਇਹ ਜਿਹੜੀ ਮੰਨੀ ਗਈ ਹੈ, ਸੁਣੀ ਗਈ ਹੈ, ਤੁਹਾਨੂੰ ਇਸ ਧਰਤੀ ਤੇ ਆਉਣ ਦਾ ਮੌਕਾ ਮਿਲਿਆ, ਤੇ ਜੋ ਦਿਮਾਗ 'ਚ ਜ਼ਿਹਨ 'ਚ ਇੱਕ ਸੋਚਿਆ ਸੀਗਾ ਉਹਦੇ ਮੁਤਾਬਕ ਆ ਜਾਂ ਉਹ ਤੋਂ ਬਹੁਤ ਵਧੀਆ ਜਾਂ ਉਹਦੇ ਨੂੰ ਘੱਟ ਆ? ਬਹੁਤ ਵਧੀਆ ਜੀ। ਆ ਕੇ ਜਿਹੜਾ ਇੱਥੇ ਹੁਣ ਜਾਣ ਨੂੰ ਦਿਲ ਹੀ ਨਹੀਂ ਕਰਦਾ। ਅੱਛਾ। ਬਾਬੇ ਨਾਨਕ ਦੀ ਧਰਤੀ ਤੋਂ ਇੰਨਾ ਵਧੀਆ ਲੱਗ ਰਿਹਾ। ਹਾਂਜੀ ਹਾਂਜੀ। ਸਾਡੇ ਜਿਹੜੇ ਜਦੋਂ ਤੁਸੀਂ ਵਾਹਗਾ ਲੰਘੇ ਆ, ਸਾਡੀ ਜਿਹੜੀ ਸਿਕਿਉਰਿਟੀ ਫੋਰਸਿਸ ਆ, ਸਾਡੇ ਅਦਾਰੇ ਆ, ਸਾਡੀਆਂ ਪਾਕਿਸਤਾਨੀ ਪਬਲਿਕ ਹੈ, ਇਹਨਾਂ ਦੇ ਪੱਖੋਂ ਤੁਸੀਂ ਕੀ ਕਹਿਣਾ ਚਾਹੋਗੇ? ਤੁਹਾਨੂੰ ਕਿੰਨਾ ਪਿਆਰ ਮਿਲਿਆ? ਬਹੁਤ ਜ਼ਿਆਦਾ ਪਿਆਰ ਮਿਲਿਆ। ਇਹ ਬਸ ਸਾਡੇ ਕੋਲ ਸ਼ਬਦ ਹੀ ਨਹੀਂ ਜਿਹੜੇ ਬਿਆਨ ਕਰ ਦਈਏ, ਇੰਨਾ ਪਿਆਰ ਮਿਲਿਆ। ਬਾਰ-ਬਾਰ ਆਉਣ ਨੂੰ ਦਿਲ ਕਰਦਾ? ਹਾਂਜੀ, ਵਾਰ-ਵਾਰ ਜਾਣ ਨੂੰ ਜੀ ਨਹੀਂ ਕਰਦਾ। ਤੁਸੀਂ ਜੀ ਨਹੀਂ ਕਰਦਾ ਹੈਗਾ। ਠੀਕ ਹੈ ਕਿ ਸਾਨੂੰ ਵੀਜ਼ਾ ਥੋੜਾ ਮਿਲਿਆ 5 ਦਿਨ ਦਾ। ਉਹ ਤਾਂ ਹੁਣ ਸਾਰਿਆਂ ਨੂੰ ਇੰਨਾ ਹੀ ਮਿਲਿਆ ਜੀ। ਚਲੋ ਆਉਣ ਵਾਲੇ ਟਾਈਮ, ਸ਼ੁਕਰ ਜਿਵੇਂ ਬਿਮਾਰੀ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਲੰਬਾ ਵੀਜ਼ਾ ਵੀ ਮਿਲ ਸਕਦਾ ਆ। ਹਾਂਜੀ। ਅੱਛਾ, ਤੁਸੀਂ ਉੱਥੋਂ ਦੇ ਰਹਿਸ਼ੀ ਆ ਜਾਂ ਪਾਕਿਸਤਾਨ ਚੋਂ ਵੱਢ ਕੇ ਤੁਹਾਡੇ ਉੱਠ ਗਏ? ਨਹੀਂ, ਅਸੀਂ ਉੱਥੇ ਦੇ ਪੱਕੇ ਹਾਂ। ਰਹਿਣ ਵਾਲੇ? ਹਾਂਜੀ। ਜੱਟ ਹੋ? ਹਾਂਜੀ। ਤੇ ਹੁਣ ਕੀ ਤੁਸੀਂ ਜਾ ਕੇ ਸੁਨੇਹਾ ਦਿਓਗੇ ਆਪਣੀ ਜਿਹੜੀ ਯੰਗ ਜਨਰੇਸ਼ਨ ਆ? ਯੰਗ ਜਨਰੇਸ਼ਨ ਤਾਂ ਇਹੀ ਵੀ ਉੱਥੇ ਚੱਕਰ ਮਾਰੋ। ਹਾਂ। ਬਾਬੇ ਦੀ ਜਗ੍ਹਾ ਦੇ, ਬਾਬੇ ਦੀ ਜਗ੍ਹਾ ਤਾਂ ਉਹਦਾ ਇੱਥੇ ਤਾਂ ਕੋਈ ਗੱਲ ਹੀ ਨਹੀਂ। ਗੱਲ ਹੀ ਕੋਈ ਨਹੀਂ ਹੈ। ਬਹੁਤ ਪਿਆਰ ਆ। ਜਿਵੇਂ ਸਾਨੂੰ ਤਾਂ ਐਂ ਲੱਗਦਾ ਲੁਧਿਆਣੇ ਫਿਰਦੇ ਹੁੰਦੇ ਆ। ਸਹੀ ਗੱਲ ਆ ਜੀ। ਪੰਜਾਬੀ ਭਰਾ ਆ ਜੀ। ਬੋਲੀ ਇੱਕ ਆ, ਪਹਿਰਾਵਾ ਇੱਕ ਆ, ਸੱਭਿਆਚਾਰ ਇੱਕ ਆ, ਸਾਰਾ ਕੋਈ ਫਰਕ ਹੀ ਹੈ ਨਹੀਂ, ਕੋਈ ਫਰਕ ਹੀ ਹੈ ਨਹੀਂ ਕੋਈ। ਜਿਹੜਾ ਕਿਸਾਨੀ ਦੌਰ ਉੱਥੇ ਚੱਲ ਰਿਹਾ ਆ, ਮਤਲਬ ਮਾੜਾ ਟਾਈਮ ਚੱਲ ਰਿਹਾ ਕਿਸਾਨਾਂ ਤੇ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਉਹ ਕਿਸਾਨ ਦੇ ਤਾਂ ਹਮੇਸ਼ਾ ਹੀ ਮਾੜਾ ਚੱਲਦਾ ਜੀ। ਹੁਣ ਤਾਂ ਬਹੁਤਾ ਹੀ ਕਰ ਦਿੱਤਾ ਜੀ। ਉਹਦਾ ਹਰੇਕ ਮੁਲਕ ਜੀ ਕਿਸਾਨ ਦਾ ਬੁਰਾ। ਸਾਡੇ ਵੀ ਇਹੀ ਹਾਲ ਆ ਜੀ। ਬਿਲਕੁਲ। ਹਾਂ ਜੀ, ਕਿਸਾਨ ਦਾ ਹਰ ਇੱਕ ਮੁਲਕ ਜੀ ਬੁਰਾ ਹਾਲ ਆ। ਪਰ ਨਹੀਂ, ਕਿਸਾਨ ਜਿਹੜਾ ਨਾ ਜੋ ਬੀਜਦਾ, ਜੋ ਬਣਾਉਂਦਾ, ਉਹੀ ਸਾਡੇ ਮਤਲਬ ਇਸਤੇਮਾਲ 'ਚ ਚੀਜ਼ਾਂ ਆਉਂਦੀਆਂ ਆ। ਉਹਨੀਆਂ ਕੀਮਤਾਂ ਨਹੀਂ ਮਿਲ ਰਹੀਆਂ ਜਿਹੜੀ ਉਪਜ ਕਰਦੇ ਆ। ਖਰਚੇ ਵੱਧ ਗਏ, ਜ਼ਰੂਰਤਾਂ ਵੱਧ ਗਈਆਂ। ਮੋਬਾਈਲ ਦੇ ਖਰਚੇ, ਗੈਸ ਦੇ ਖਰਚੇ। ਅੱਗੇ ਖਰਚੇ ਨਹੀਂ ਹੁੰਦੇ, ਪਹਿਲਾਂ ਖਰਚੇ ਨਹੀਂ ਹੁੰਦੇ ਸੀ। ਹਾਂਜੀ। ਹੁਣ ਤਾਂ ਜਿੰਨੀ ਆਮਦਨ ਹੋ ਜਾਵੇ ਉਹ ਥੋੜੀ ਆ। ਬਹੁਤ ਸ਼ੁਕਰੀਆ ਜੀ, ਤੁਹਾਡੀ ਬੜੀ ਮਿਹਰਬਾਨੀ। ਮਿਹਰਬਾਨੀ, ਬੜਾ ਵਧੀਆ ਲੱਗਿਆ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ। ਹਾਂਜੀ, ਅਸੀਂ ਜਰਮਨੀ ਤੋਂ ਆਏ ਹਾਂ ਜੀ। ਵੈਸੇ ਅਸੀਂ ਇੰਡੀਆ ਦੇ ਹੀ ਹਾਂ ਜੀ। ਇੰਡੀਆ ਕਿਹੜੀ ਜਗ੍ਹਾ ਤੋਂ? ਇੰਡੀਆ ਮੇਰੇ ਹਸਬੰਡ ਦਿੱਲੀ ਤੋਂ ਹੈ ਜੀ, ਮੈਂ ਪੰਜਾਬ ਤੋਂ ਹਾਂ। ਅੱਛਾ, ਪੰਜਾਬ ਕਿਹੜੀ ਜਗ੍ਹਾ ਜੀ? ਲੁਧਿਆਣੇ ਤੋਂ। ਲੁਧਿਆਣਾ? ਖਾਸ ਲੁਧਿਆਣਾ? ਜਾਂ ਖਾਸ ਲੁਧਿਆਣੇ ਤੋਂ। ਹਾਂਜੀ ਹਾਂਜੀ। ਸਾਡਾ ਮੁੰਡਾ ਵੀ ਲੁਧਿਆਣੇ ਦਾ ਹੀ ਹੈ। ਉਹ ਵੈਰੀ ਗੁੱਡ, ਵੈਰੀ ਗੁੱਡ। ਅੱਛਾ ਲੱਗਿਆ ਤੁਹਾਨੂੰ ਮਿਲ ਕੇ ਜੀ। ਬਿਲਕੁਲ। ਸੁਣਾਓ ਕਿੱਦਾਂ ਲੱਗਾ ਪਾਕਿਸਤਾਨ ਆ ਕੇ? ਬਹੁਤ ਵਧੀਆ ਲੱਗਿਆ ਜੀ। ਫਸਟ ਟਾਈਮ ਆਏ ਆ, ਲੇਕਿਨ ਬਹੁਤ ਵਧੀਆ ਲੱਗਿਆ। ਬਹੁਤ ਹੀ ਵਧੀਆ, ਬਹੁਤ ਰਿਸਪੈਕਟ ਕਰਦੇ ਨੇ ਸਾਰੇ। ਤੇ ਇੱਥੇ ਸਾਡੀ ਬੜੀ ਤਮੰਨਾ ਸੀਗੀ ਜਿਹੜੀ ਗੁਰੂਆਂ ਪੀਰਾਂ ਦੀ ਧਰਤੀ ਤੇ ਆਉਣਾ। ਇਹ ਸਾਡੇ ਲਈ ਬੜੀ ਇੱਕ ਖੁਸ਼ ਕਿਸਮਤੀ ਵਾਲੀ ਗੱਲ ਸੀਗੀ ਜਿਹੜੀ ਅਸੀਂ ਇੱਥੇ ਆਏ ਹਾਂ। ਤੇ ਸ਼ੁਕਰਗੁਜ਼ਾਰ ਹਾਂ ਜੀ ਇੱਥੋਂ ਦੇ ਮਿਨਿਸਟਰ ਸਾਹਿਬ ਦਾ ਤੇ ਇੱਥੋਂ ਦੀ ਕਮਿਊਨਿਟੀ ਦਾ, ਜਿਨ੍ਹਾਂ ਨੇ ਇੰਨਾ ਅੱਛਾ ਅਰੇਂਜਮੈਂਟ ਕੀਤਾ ਹੈ। ਔਰ ਸਾਨੂੰ ਸੱਚੀ ਬੜਾ ਅੱਛਾ ਲੱਗ ਰਿਹਾ। ਅੱਜ ਸਾਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਅਸੀਂ ਗੁਰੂ ਨਾਨਕ ਦੇਵ ਜੀ ਦੀ ਉਹ ਪਵਿੱਤਰ ਧਰਤੀ 'ਤੇ ਖੜ੍ਹੇ ਹਾਂ ਕਿ ਜਿੱਥੇ ਉਹਨਾਂ ਨੇ ਜਨਮ ਲਿਆ ਆ। ਸੋ ਅਸੀਂ ਆਪਣੇ ਵੱਲੋਂ ਇੱਥੋਂ ਦੀ ਕਮਿਊਨਿਟੀ ਨੂੰ ਤੇ ਇੰਡੀਆ ਦੀ ਕਮਿਊਨਿਟੀ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ ਕਿ 551ਵੇਂ ਪ੍ਰਕਾਸ਼ ਦਿਵਸ 'ਤੇ ਸਭ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ। ਤੇ ਰੱਬ ਕਰੇ, ਪਰਮਾਤਮਾ ਕਰੇ ਸਾਰਿਆਂ ਨੂੰ ਇੱਥੇ ਆਉਣ ਦਾ ਮੌਕਾ ਮਿਲੇ। ਜਿੰਨੇ ਆਵਾਜਾਈ। ਬਿਲਕੁਲ ਜੀ। ਮੈਂ ਕਹਿੰਦੀ ਇੱਦਾਂ ਸੰਗਤ ਚੜ੍ਹਦਾ ਪੰਜਾਬ ਚਾਹੇ ਲਹਿੰਦਾ ਪੰਜਾਬ ਹੈ, ਕੋਈ ਨਹੀਂ ਜੀ। ਸਾਰੀ ਇਨਸਾਨੀਅਤ ਵੀ ਤਾਂ ਬਿਲਕੁਲ ਕੋਈ ਚਾਹੇ ਇੱਕੋ ਪੰਜਾਬ ਤੇ ਸਾਰੇ ਮਿਲ ਜੁਲ ਕੇ ਰਹਿਣ ਔਰ ਇੱਦਾਂ ਰੌਣਕਾਂ ਲੱਗੀਆਂ ਰਹਿਣ ਗੁਰੂ ਨਾਨਕ ਦੇਵ ਦਰਬਾਰ ਤੇ ਜੀ। ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਦੀ ਫਤਿਹ ਜੀ। ਅੱਛਾ, ਹੁਣ ਤੁਸੀਂ ਜਾ ਕੇ ਕੀ ਕਹਿਣਗੇ? ਮੈਂ ਬਿਲਕੁਲ ਕਹਾਂਗੀ ਜੀ, ਬੜਾ ਅੱਛਾ ਲੱਗਿਆ। ਤੇ ਮੈਂ ਕੋਸ਼ਿਸ਼ ਕਰਾਂਗੀ ਕਿ ਜਿਹੜੀ ਐਮਬੈਸੀਜ਼ ਨੇ ਸਾਡੀਆਂ ਫੋਰਨ ਕੰਟਰੀਜ਼ ਦੇ ਵਿੱਚ, ਉਹ ਵੀ ਇੱਕ ਸਿੱਖ ਕਮਿਊਨਿਟੀ ਨੂੰ ਐਟਲੀਸਟ ਵੀਜ਼ਾ ਜਿਹੜਾ ਆ ਈਜ਼ੀ ਪ੍ਰੋਵਾਈਡ ਕਰਨ, ਆਸਾਨੀ ਨਾਲ ਕਰ ਦੇਣ, ਤਾਂ ਕਿ ਸਾਰੇ ਜਿਹੜੇ ਨੇ ਉਹ ਇੱਥੋਂ ਦੇ ਦਰਸ਼ਨ ਕਰ ਸਕੇ। ਕਿਉਂਕਿ ਇਹ ਸਾਡੇ ਸਿੱਖਾਂ ਦੀ ਇੱਕ ਪਵਿੱਤਰ ਧਰਤੀ ਜਿੱਥੇ ਹਰ ਕੋਈ ਬੰਦਾ ਆਉਣਾ ਚਾਹੁੰਦਾ, ਲੇਕਿਨ ਕਈ ਲੋਕ ਜਿਹੜੇ ਨੇ
ਕਿ ਗਰੀਬ ਹੋਣ ਦੇ ਬਾਵਜੂਦ ਜਾਂ ਕਹਿ ਲਓ ਜਿਨ੍ਹਾਂ ਦੇ ਅਸਾਰ ਨਹੀਂ ਮਤਲਬ ਆ ਸਕਦੇ, ਅਫੋਰਡ ਨਹੀਂ ਕਰ ਸਕਦੇ, ਉਹ ਨਹੀਂ ਆ ਸਕਦੇ ਇੱਥੇ। ਤੇ ਮੈਂ ਚਾਹਾਂਗੀ ਕਿ ਕੋਈ ਇਸ ਤਰ੍ਹਾਂ ਦਾ ਇਸੀ ਹੋ ਜਾਏ ਕਿ ਜਿਹੜੇ ਸਾਰੇ ਇੱਥੇ ਦਰਸ਼ਨ ਕਰਨ ਆਉਣ। ਬਿਲਕੁਲ ਜੀ, ਇਹ ਗੁਰੂਆਂ ਦੀ ਧਰਤੀ ਤੋਂ ਹਟ ਕੇ ਇੱਕ ਹੋਰ ਵੀ ਜਿਹੜੀ ਅਟੈਚਮੈਂਟ ਆ ਉਹ ਇਹ ਆ ਕਿ ਜਿਹੜੇ ਲੋਕ ਇੱਥੋਂ ਉੱਠ ਕੇ ਉੱਧਰ ਗਏ ਆ, ਉੱਥੋਂ ਉੱਠ ਕੇ ਇੱਧਰ ਆਏ ਆ, ਉਹਨਾਂ ਦਾ ਆਪਣੇ ਆਬਾਈ ਪਿੰਡ ਜਿਹੜੇ ਆ ਨਾ, ਨੇਟਿਵ ਵਿਲੇਜ, ਉਹਨਾਂ ਨੂੰ ਦੇਖਣ ਨੂੰ ਬਹੁਤ ਦਿਲ ਕਰਦਾ। ਅਸੀਂ ਆਪਣੇ ਚੈਨਲ ਦੇ ਰਾਹੀਂ ਅਪੀਲ ਕਰਾਂਗੇ ਦੋਵਾਂ ਗੌਰਮੈਂਟਾਂ ਨੂੰ ਕਿ ਜਿਹੜੇ ਸਿਆਣੇ ਸੀਨੀਅਰ ਸਿਟੀਜ਼ਨ ਆ, ਕਮ ਸੇ ਕਮ 50-55 ਸਾਲ ਤੋਂ ਜਿਹੜੇ ਉੱਪਰ ਵਾਲੇ ਲੋਕ ਆ, ਉਹਨਾਂ ਨੂੰ ਔਨ ਅਰਾਈਵਲ ਵੀਜ਼ਾ ਦਿੱਤਾ ਜਾਵੇ ਤਾਂ ਕਿ ਉਹ ਆਪਣੇ ਉਮਰ ਦੇ ਇਸ ਹਿੱਸੇ ਵਿੱਚ ਆਪਣੇ ਪਿੰਡ ਆ ਕੇ ਦੇਖ ਸਕਣ। ਇੱਕ ਸੀਨੀਅਰ ਸਿਟੀਜ਼ਨ ਜਿਹੜੇ ਨੇ ਐਟਲੀਸਟ ਪਾਸਪੋਰਟ ਬਣਵਾਉਣਾ, ਉਸ ਤੋਂ ਬਾਅਦ ਵੀਜ਼ਾ, ਔਰ ਕਾਫੀ ਕੰਪਲਿਕੇਸ਼ਨਸ ਆਉਂਦੀਆਂ, ਈਵਨ ਸਾਨੂੰ ਵੀ ਆਈਆਂ, ਪਰ ਅਸੀਂ ਸ਼ੁਕਰਗੁਜ਼ਾਰ ਹਾਂ ਕਿ ਸਾਡੀ ਐਮਬੈਸੀ ਨੇ, ਜਿਹੜੀ ਪਾਕਿਸਤਾਨੀ ਐਮਬੈਸੀ ਸੀ ਉੱਥੇ, ਉਹਨੇ ਸਾਨੂੰ ਈਜ਼ੀਲੀ ਮਤਲਬ ਵੀਜ਼ਾ ਦੇ ਦਿੱਤਾ। ਔਰ ਅਸੀਂ ਉਹਨਾਂ ਦਾ ਵੀ ਚੈਨਲ ਦੇ ਰਾਹੀਂ ਥੈਂਕ ਯੂ ਕਰਨਾ ਕਿ ਉਹਨਾਂ ਨੇ ਸਾਨੂੰ ਬਹੁਤ ਇੱਕ ਅੱਛਾ ਮੌਕਾ ਦਿੱਤਾ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਤੇ ਆਉਣ ਦਾ। ਤੇ ਇਹ ਜਿਹੜਾ ਮੌਕਾ ਸਾਰਿਆਂ ਨੂੰ ਪਲੀਜ਼ ਦਿਓ ਤਾਂ ਕਿ ਸਾਰੇ ਜਾਣੇ ਇੱਥੇ ਦਰਸ਼ਨ ਕਰਨ ਆਉਣ। ਸੋ ਇੰਨਾ ਕੁ ਕਹਿੰਦੇ ਹੋਏ ਅਸੀਂ ਇਜਾਜ਼ਤ ਚਾਹਾਂਗੇ ਜੀ। ਸ਼ੁਕਰੀਆ ਬਹੁਤ ਬਹੁਤ ਤੁਹਾਡਾ ਜੀ। ਖਾਲਸਾ ਵਾਹਿਗੁਰੂ ਫਤਿਹ। ਆਪਣਾ ਕੀ ਨਾਮ ਜੀ? ਮੇਰਾ ਨਾਮ ਗੁਰਮੀਤ ਸਿੰਘ ਜੀ। ਅੱਛਾ, ਤੁਸੀਂ ਦਿੱਲੀ ਦੇ ਰਹਿਣ ਵਾਲੇ? ਜੀ। ਜਦੋਂ ਜਰਮਨੀ 'ਚ ਰਹਿੰਦੇ ਆ? ਅੱਜ ਉਹਦਾ ਜਰਮਨੀ 'ਚ ਰਹਿੰਦੇ ਹਾਂ। ਜਰਮਨੀ 'ਚ 25 ਸਾਲ ਹੋ ਗਏ ਜੀ ਉੱਥੇ ਅੱਛਾ, ਰਹਿੰਦੇ। ਮੋਸਟਲੀ ਇਹ ਦੇਖਿਆ ਜਾਂਦਾ ਕਿ ਜਿੱਦਾਂ ਇੱਕ ਪ੍ਰੋਪੋਗੈਂਡਾ ਬਣਾਇਆ ਕਿ ਜਿਹੜਾ ਪਾਕਿਸਤਾਨ ਆ ਗਿਆ ਉਹਨੂੰ ਕਹਾਂ ਕਿਸੇ ਹੋਰ ਮੁਲਕ ਦਾ ਵੀਜ਼ਾ ਨਹੀਂ ਮਿਲਣਾ ਹੈਗਾ। ਤੁਸੀਂ ਇਹਦੇ ਬਾਰੇ ਕੀ ਕਹਿਣਗੇ? ਨਹੀਂ, ਇਸ ਤਰ੍ਹਾਂ ਦੀ ਐਸੀ ਕੋਈ ਗੱਲ ਨਹੀਂ ਹੈਗੀ। ਜੇ ਵੀਜ਼ਾ ਸਹੀ ਤਰੀਕੇ ਨਾਲ ਅਪਲਾਈ ਹੈ ਤਾਂ ਸਭ को ਮਿਲੇਗਾ, ਵੀਜ਼ਾ ਮਿਲ ਜਾਂਦਾ ਜੀ, ਕੋਈ ਚੱਕਰ ਨਹੀਂ, ਈਜ਼ੀਲੀ ਮਿਲ ਜਾਂਦਾ ਹੈ। ਕਿਉਂਕਿ ਜੋ ਫਾਰਮੈਲਿਟੀਜ਼ ਚਾਹੀਦੀਆਂ ਜ਼ਰੂਰੀ ਨੇ ਵੀਜ਼ੇ ਵਾਸਤੇ, ਉਹ ਤੇ ਐਟਲੀਸਟ ਇਹਨਾਂ ਨੂੰ ਪੂਰੀਆਂ ਕਰਨੀਆਂ ਪੈਂਦੀਆਂ ਨੇ ਤੇ ਕਰਨੀਆਂ ਵੀ ਚਾਹੀਦੀਆਂ, ਕਿਉਂਕਿ ਇਹਨਾਂ ਵੀ ਪੂਰਾ ਡਾਕੂਮੈਂਟਸ ਵਗੈਰਾ ਦੇਖ ਕੇ ਹੀ ਅੱਗੇ ਨੂੰ ਵੀਜ਼ਾ ਪ੍ਰੋਵਾਈਡ ਕਰਨਾ। ਬਿਲਕੁਲ, ਤਾਂ ਹੀ ਵੀਜ਼ਾ। ਅਗਰ ਤੁਹਾਡਾ ਉਹਦੇ ਵਿੱਚ ਕਮੀ ਪੇਸ਼ੀ ਹੈ ਫਿਰ ਉਹ ਤਾਂ ਜ਼ਾਹਰਾ ਰਿਜੈਕਟ ਹੋਣਾ ਹੈ। ਹਾਂਜੀ ਬਿਲਕੁਲ, ਮੈਂ ਇਸ ਲਈ ਬਿਊਰੋ ਐਗਰੀ ਹਾਂ ਕਿ ਬਿਲਕੁਲ ਜੇ ਅਗਰ ਡਾਕੂਮੈਂਟ ਸਾਡੇ ਸਹੀ ਹੈ ਤਾਂ ਸਾਨੂੰ ਵੀਜ਼ਾ ਜਿਹੜਾ ਹੈ ਜ਼ਰੂਰ ਮਿਲਦਾ ਹੈ, ਨਹੀਂ ਕਿ ਨਹੀਂ ਮਿਲਦਾ। ਸਾਨੂੰ ਮਿਲਿਆ ਹੈ, ਅਸੀਂ ਆਪਣੇ ਸਾਰੇ ਪ੍ਰੋਪਰ ਡਾਕੂਮੈਂਟ ਲਗਾਏ ਨੇ, ਇਨਵੀਟੇਸ਼ਨ ਲੈਟਰ ਗਿਆ ਹੈ ਸਾਨੂੰ ਇੱਥੋਂ, ਤਾਂ ਅਸੀਂ ਵੀਜ਼ਾ ਅਪਲਾਈ ਕੀਤਾ ਹੈ ਔਰ ਅਸੀਂ ਅੱਜ ਇੱਥੇ ਖੜੇ ਹਾਂ। ਸੋ ਸਾਰਿਆਂ ਨੂੰ ਅਪੀਲ ਕਰਦੀ ਹੈ ਚੈਨਲ ਦੇ ਥਰੂ ਕਿ ਸਹੀ ਡਾਕੂਮੈਂਟ ਦੇ ਨਾਲ ਵੀਜ਼ਾ ਅਪਲਾਈ ਕਰੋ ਤੇ ਜ਼ਰੂਰ ਮਿਲੇਗਾ ਜੀ। ਅੱਗੇ Thank ਕੋਈ you ਪ੍ਰੋਬਲਮ ਵੀ ਨਹੀਂ ਹੋਏਗੀ, ਸਹੀ ਡਾਕੂਮੈਂਟ ਦੇ ਨਾਲ ਕਰੋਗੇ ਅੱਗੇ ਵੀ ਕੋਈ ਪ੍ਰੋਬਲਮ ਨਹੀਂ ਹੋਏਗੀ। ਹਾਂਜੀ। ਦੇਖੋ, ਜਦੋਂ ਤੁਸੀਂ ਆਪਣੇ ਕੋਲ ਤੁਹਾਡੇ 'ਚ ਕਮੀ ਕੁਤਾਈ ਹੋਣੀ, ਪ੍ਰੋਬਲਮ ਤਾਂ ਉਦੋਂ ਹੀ ਕ੍ਰੀਏਟ ਹੋਣੀ ਆ। ਅਦਰਵਾਈਜ਼ ਤੁਸੀਂ ਬਿਲਕੁਲ, ਹੁਣ ਤੁਸੀਂ ਆਏ ਆ, ਬਹੁਤ ਸਾਰੀ ਦੁਨੀਆ ਆ ਕੇ ਗਈ ਆ। ਵੈਸੇ ਵੀ ਸਾਡੀ ਅੰਬੈਸੀ ਦੇ ਜਿਹੜੇ ਪਾਕਿਸਤਾਨ ਅੰਬੈਸੀ, ਉਹਨਾਂ ਦੇ ਕਾਉਂਸਲਰ ਸਾਰੇ ਗੁਰਦੁਆਰੇ 'ਚ ਜਾ ਕੇ ਕਹਿੰਦੇ ਨੇ ਵੀ ਤੁਸੀਂ ਵੀਜ਼ਾ ਅਪਲਾਈ ਕਰਾਈ ਉਹ ਈਜ਼ੀਲੀ ਦੇ ਦਾਂਗੇ, ਗੁਰਦੁਆਰੇ ਸਾਰੇ ਜਾ ਕੇ। ਹਾਂਜੀ, ਉਹਨਾਂ ਨੇ ਐਕਚੁਅਲੀ ਸਾਨੂੰ ਖੁਦ ਆ ਕੇ ਐਮਬੈਸਡਰ ਸਾਹਿਬ ਨੇ ਕਿਹਾ ਆ ਸਾਡੇ ਗੁਰਦੁਆਰਿਆਂ ਦੇ ਵਿੱਚ ਕਿ ਅਗਰ ਤੁਸੀਂ ਜਾਣਾ ਚਾਹੁੰਦੇ ਹੋ ਨਨਕਾਣਾ ਸਾਹਿਬ ਤੇ ਸਾਨੂੰ ਜਿਹੜਾ ਈਜ਼ੀ ਵੀਜ਼ਾ ਜਿਹੜਾ ਪ੍ਰੋਵਾਈਡ ਕੀਤਾ ਜਾਏਗਾ। ਹਾਂਜੀ, ਤੇ ਸਾਨੂੰ ਈਜ਼ੀ ਹੋਇਆ, ਸਾਨੂੰ ਇੰਨੀ ਕੋਈ ਮੁਸ਼ਕਲ ਨਹੀਂ, ਸਾਡੇ ਡਾਕੂਮੈਂਟਸ ਵਗੈਰਾ ਸਾਰੇ ਸਹੀ ਸੀ ਤੇ ਉਹਨਾਂ ਨੇ ਸਾਨੂੰ ਫਿਰ ਵੀਜ਼ਾ ਜਿਹੜਾ ਪ੍ਰੋਵਾਈਡ ਕੀਤਾ। ਹਾਂਜੀ, ਬਹੁਤ ਸ਼ੁਕਰੀਆ ਜੀ। ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ। ਸਾਡੇ ਨਾਲ ਜੀ ਸਾਡੇ ਪਾਕਿਸਤਾਨੀ ਵੀਰ ਵੀ ਖੜੇ ਆ ਜਿਹੜੇ ਕਿ ਜੈਕਬਾਬਾਦ ਸਿੰਧ ਤੋਂ ਆਏ ਆ ਇੱਥੇ ਨਨਕਾਣਾ ਸਾਹਿਬ। ਇਹਨਾਂ ਕੋਲ ਵੀ ਪੁੱਛਣਾ ਆਪਾਂ ਕਿ ਇਹਨਾਂ ਨੂੰ ਇੱਥੇ ਆ ਕੇ ਕਿਸ ਤਰ੍ਹਾਂ ਲੱਗਾ ਔਰ ਪਾਕਿਸਤਾਨ ਦੇ ਵਿੱਚ ਰਹਿੰਦਿਆਂ ਹੋਇਆ ਇਹਨਾਂ ਨਾਲ ਕਿਸ ਤਰ੍ਹਾਂ ਦਾ ਵਰਤਾਅ ਕਰਦੇ ਆ, ਬਾਕੀ ਸਾਡੀ ਕਮਿਊਨਿਟੀ ਜਿਹੜੀ ਉਹ ਇਹਨਾਂ ਨਾਲ ਕਿਸ ਤਰ੍ਹਾਂ ਦਾ ਵਰਤਾਅ ਕਰਦੀ। ਜੀ ਸਤਿ ਸ੍ਰੀ ਅਕਾਲ ਜੀ। सत श्री अकाल सर, वाहिगुरु का खालसा वाहिगुरु जी का। बहुत अच्छा हुकूमत। नाम बताएं पहले आप। जवाहरलाल जवाहरलाल जैकबास। कैसा लगा आपको? बहुत अच्छा लगा, हुकूमत ने बहुत फैसिलिटी की हुई है, समझे, बहुत अच्छा प्रोग्राम लगा। हुकूमत हर तरह करती है, हम भी हर साल आते हैं यहाँ पर, बहुत अच्छा लग रहा है, बहुत सेफ्टी है हम लोगों को, बहुत हमारे साथ अच्छा तावन कर रही है यहाँ की हुकूमत भी और यहाँ के जो सेवादारी हैं बहुत तावन कर रहे हैं हम लोग। अच्छा, आप उधर रहते हैं जैकबाबाद में, तो उधर रहते हुए मतलब आपको अदर कम्युनिटी की तरफ से कोई किसी किस्म की प्रॉब्लम? कोई नहीं, कोई तकलीफ। वो हमारे साथ मिलजुल के रहते हैं, मिलजुल के खाते हैं, समझे, ऐसी कोई बात नहीं। ਮੋਸਟਲੀ ਲੋਕ ਸਾਨੂੰ ਪੁੱਛਦੇ ਆ ਜੀ ਕਿ ਜਿਹੜੇ ਉੱਥੇ ਤੁਸੀਂ ਰਹਿੰਦੇ ਆ ਨਾ, ਸਾਡੀ ਕਮਿਊਨਿਟੀ ਰਹਿੰਦੀ ਆ ਮਾਈਨੋਰਿਟੀ ਵਿੱਚ, ਉਹਨਾਂ ਦੇ ਨਾਲ ਕਿਸ ਤਰ੍ਹਾਂ ਦਾ ਲੋਕ, ਮਕਾਮੀ ਲੋਕ ਕਿਸ ਤਰ੍ਹਾਂ ਦਾ? हमारे साथ उठते बैठते हैं, साथ गाते हैं, हमारे दोस्त हैं, मुस्लिम लोग हमारे दोस्त हैं, हम एक दूसरे की शादी में आते जाते हैं, ऐसी कोई बात नहीं है। हमें बहुत हुकूमत बहुत फैसिलिटी देती है। आप इंडियन जो पंजाब है वहाँ के लोगों को क्या पैगाम देना चाहते हैं? यहाँ पे हमें बहुत तहफ़्फ़ुज़ मिलता है हुकूमत की तरफ से, हमारी हुकूमत बहुत ख्याल करती है। थैंक यू सर। थैंक ਜੀ ਮੈਂ ਕੁਝ ਥੋੜਾ ਜਿਹਾ ਹੋਰ ਕੁਝ ਕਹਿਣਾ ਚਾਹੁੰਦਾ ਸੀ ਤੇ ਮੈਨੂੰ ਮੌਕਾ ਮਿਲਿਆ ਹੈ ਚੈਨਲ ਦੇ ਜ਼ਰੀਏ ਕਹਿਣ ਦਾ। ਅਸੀਂ ਕਰਤਾਰਪੁਰ ਸਾਹਿਬ ਗਏ ਸੀ, ਅੱਛਾ ਲੱਗਿਆ, ਸਿਕਿਉਰਿਟੀ ਬਹੁਤ ਟਾਈਟ ਸੀਗੀ, ਸਾਨੂੰ ਹਰ ਜਗ੍ਹਾ ਤੇ ਚੈੱਕਅਪ ਕੀਤਾ ਗਿਆ। ਚਲੋ ਅੱਛੀ ਗੱਲ ਹੈ, ਸਿਕਿਉਰਿਟੀ ਚੈੱਕ ਕਰਨੀ ਬਣਦੀ ਹੈ, ਉਹਨਾਂ ਦੇ ਜਿਹੜੇ ਰੂਲਸ ਨੇ ਉਹ ਫੋਲੋ ਕਰ ਰਹੇ ਨੇ, ਅੱਛਾ ਲੱਗਿਆ। ਲੇਕਿਨ ਕੁਝ ਕੁ ਰੂਲ ਜਿਹੜੇ ਸਿੱਖ ਮਰਿਆਦਾ ਦੇ ਨੇ ਗੁਰੂ ਘਰਾਂ ਦੇ ਵਿੱਚ, ਤੇ ਮੈਂ ਰਿਕਵੈਸਟ ਕਰਾਂਗੀ ਜਿਹੜੀ ਕਮਿਊਨਿਟੀ ਹੈ, ਸਿੱਖ ਕਮਿਊਨਿਟੀ ਜਾਂ ਮੁਸਲਿਮ ਕਮਿਊਨਿਟੀ ਜਿਹੜੀ ਵੀ ਹੈਗੀ ਆ, ਪਲੀਜ਼ ਉੱਥੇ ਰੂਲਸ ਜਿਹੜੇ ਨੇ ਪਲੀਜ਼ ਉਹਨਾਂ ਨੂੰ ਜ਼ਰੂਰ ਫੋਲੋ ਕਰੋ। ਉਹਦੇ ਵਿੱਚ ਜਿਸ ਤਰ੍ਹਾਂ ਕਿ ਸਿਰ ਢੱਕ ਕੇ, ਗੁਰੂ ਘਰ ਦੀ ਮਰਿਆਦਾ ਹੈ ਕਿ ਸਿਰ ਢੱਕ ਕੇ ਅੰਦਰ ਜਾਣਾ ਆ, ਜਾਂ ਫਿਰ ਲੰਗਰ ਘਰ ਦੇ ਵਿੱਚ ਇੱਕ ਲੰਗਰ ਪ੍ਰਸ਼ਾਦ ਸਮਝਿਆ ਜਾਂਦਾ, ਸਾਡੇ ਲਈ ਉਹ ਬਹੁਤ ਮਹੱਤਵ ਰੱਖਦਾ ਆ। ਉਹਦੇ ਲਈ ਵੇਟ ਕਰੋ ਕਿ ਸਾਨੂੰ ਕੋਈ ਪ੍ਰਸ਼ਾਦਾ ਦੇ ਰਿਹਾ ਆ,
ਇਸ ਲਈ ਉਹਦੇ ਤੇ ਮੈਂ ਜੋ ਨੋਟ ਕੀਤਾ ਕਿ ਪ੍ਰਸ਼ਾਦਾ ਜਿਹੜਾ ਛਕ ਰਹੇ ਨੇ ਉਹ ਉਹਨਾਂ ਨੇ ਖਾਦਾ, ਉਹਨਾਂ ਨੂੰ ਹੋਰ ਚਾਹੀਦਾ ਸੀਗਾ ਤੇ ਉਹ ਖੁਦ ਜਾ ਕੇ ਉੱਥੋਂ ਪਾ ਕੇ ਲਿਆਏ ਤੇ ਇਹ ਚੀਜ਼ਾਂ ਸਾਨੂੰ ਕਿਤੇ ਚੰਗੀਆਂ ਨਹੀਂ ਲੱਗੀਆਂ। ਤੇ ਮੈਂ ਰਿਕਵੈਸਟ ਕਰਾਂਗੀ ਜਿਹੜੇ ਇੱਥੋਂ ਦੇ ਪ੍ਰਾਈਮ ਮਿਨਿਸਟਰ ਸਾਹਿਬ ਨੇ ਕਿ ਉਹਨਾਂ ਨੇ ਬਹੁਤ ਪੈਸਾ ਲਗਾਇਆ ਆ ਤੇ ਉਹ ਸਾਡੇ ਲਈ ਬਣਾਇਆ ਆ, ਉਹ ਸਿੱਖਾਂ ਲਈ ਬਣਾਇਆ ਆ ਤੇ ਮੈਂ ਚਾਹੁੰਦੀ ਆ ਕਿ ਅਗਰ ਸਿੱਖ ਉੱਥੇ ਜਾ ਕੇ ਖੁਸ਼ ਹੁੰਦੇ ਨੇ, ਮਤਲਬ ਇੱਕ ਸੱਚੀ ਉਹਨਾਂ ਨੂੰ ਸਕੂਨ ਮਿਲਦਾ ਆ ਤੇ ਜਦੋਂ ਇਦਾਂ ਦੇ ਉਹ ਦੇਖਦੇ ਆ ਨਾ ਉੱਥੇ ਜਾ ਕੇ ਤੇ ਫਿਰ ਥੋੜਾ ਜਿਹਾ ਦਿਲ ਵੀ ਦੁਖੀ ਹੁੰਦਾ ਆ ਕਿ ਇਸ ਤਰ੍ਹਾਂ ਕਿਉਂ ਆ। ਇਸ ਕਰਕੇ ਮੇਰੀ ਰਿਕਵੈਸਟ ਆ ਗਵਰਨਮੈਂਟ ਆਫ ਪਾਕਿਸਤਾਨ ਨੂੰ ਕਿ ਪਲੀਜ਼ ਸਰ ਤੁਸੀਂ ਸਾਡੇ ਲਈ ਇੰਨਾ ਪੈਸਾ ਲਗਾਇਆ ਹੈ ਤੇ ਉੱਥੇ ਦੇ ਰੂਲ ਥੋੜੇ ਜਿਹੇ ਮੇਨਟੇਨ ਕਰ ਦਿਓ ਤਾਂ ਕਿ ਸਾਡਾ ਦਿਲ ਨਾ ਦੁਖੇ ਉੱਥੇ ਜਾ ਕੇ। ਸਾਡਾ ਉੱਥੇ ਦਿਲ ਦੁਖਿਆ, ਇਸ ਲਈ ਅੱਜ ਮੈਂ ਚੈਨਲ ਦੇ ਜ਼ਰੀਏ ਕਹਿ ਰਹੀ ਹਾਂ ਕਿ ਅਸੀਂ ਸ਼ੁਕਰਗੁਜ਼ਾਰ ਹਾਂ, ਪਰ ਥੋੜੀ ਜਿਹੀ ਰਿਕੁਐਸਟ ਥੋੜੀ ਜਿਹੀ ਹੋਰ ਸਾਡੇ ਲਈ ਉਹ ਕਰ ਦਿਓ ਤਕਲੀਫ ਕਿ ਉੱਥੋਂ ਦੇ ਜਿਹੜੇ ਰੂਲਸ ਨੇ ਪਲੀਜ਼ ਉੱਥੇ ਫੋਲੋ ਕਰਨ ਨੂੰ ਕਹੋ ਉਹਨਾਂ ਨੂੰ ਤਾਂ ਕਿ ਸਾਨੂੰ ਉੱਥੇ ਅੱਛਾ ਲੱਗੇ ਜਾ ਕੇ। ਸੋ ਇੰਨਾ ਕਹਿੰਦੇ ਫਿਰ ਇਜਾਜ਼ਤ ਲੈਂਦੀ ਹਾਂ ਜੀ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਪੈਗਾਮ ਜੀ ਪਹੁੰਚ ਗਿਆ ਵੀਡੀਓ ਦੇ ਰਾਹੀਂ। ਬਹੁਤ ਬੜਾ ਮਤਲਬ ਕੰਮ ਕੀਤਾ ਗਿਆ ਕਰਤਾਰਪੁਰ ਦਾ ਲਾਂਘਾ ਖੋਲ ਕੇ। ਉੱਥੇ ਜਿਹੜੇ ਇੰਤਜ਼ਾਮੀਆਂ ਵਿੱਚ ਆ ਉਹਨਾਂ ਵਿੱਚ ਉਹ ਬੰਦੇ ਹੋਣੇ ਚਾਹੀਦੇ ਆ ਜਿਹੜੇ ਇਹਨਾਂ ਦੇ ਅਕਾਇਦ ਨੂੰ, ਇਹਨਾਂ ਦੇ ਮਜ਼ਹਬੀ ਅਕਾਇਦ ਨੂੰ ਪੂਰੀ ਤਰ੍ਹਾਂ ਸਮਝਦੇ ਹੋਣ। ਅਗਰ ਅਸੀਂ ਕਿਸੇ ਜਗ੍ਹਾ ਜਾਂਦੇ ਆ ਐਜ਼ ਅ ਮੁਸਲਿਮ, ਸਾਡੇ ਉਹ ਇਸਲਾਮ ਤੋਂ ਥੋੜ੍ਹਾ ਜਿਹਾ ਹਟ ਕੇ ਚੀਜ਼ ਹੁੰਦੀ ਆ, ਸਾਨੂੰ ਵੀ ਔਕਵਰਡ ਲੱਗਦੀ ਆ, ਇਸੇ ਤਰ੍ਹਾਂ ਤੁਹਾਨੂੰ ਔਕਵਰਡ ਲੱਗੀ ਆ। ਹਾਂਜੀ ਬਿਲਕੁਲ। ਤੇ ਉਹ ਇਸ ਚੀਜ਼ ਨੂੰ ਮਤਲਬ ਸਮਝਦੇ ਆ, ਉੱਥੇ ਇੱਕ ਤਜਰਬਾਕਾਰ ਔਰ ਰਿਲੀਜਨ ਨੂੰ ਸਮਝਦੇ ਆ, ਮਜ਼ਹਬ ਨੂੰ ਸਮਝਣ ਵਾਲੇ ਬੰਦੇ ਜਿਹੜੇ ਆ, ਉਹਨਾਂ ਦੇ ਅਕਾਇਦ ਨੂੰ ਸਮਝਣ ਵਾਲੇ ਔਰ ਜੋ ਉਹਨਾਂ ਦੀਆਂ ਇੱਜ਼ਤ ਨਾਲ ਕੰਮ ਜਿਸ ਤਰ੍ਹਾਂ ਕਰਨਾ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੇ ਕੰਮ ਨੂੰ ਤਕਮੀਲ ਤੱਕ ਪਹੁੰਚਾਉਣ। ਤੇ ਇਸ ਤਰ੍ਹਾਂ ਇਹ ਆ ਕਿ ਤੁਹਾਡੇ ਜਿਹੜੇ ਦਿਲ ਦੇ ਵਿੱਚ ਗਿਲਾ ਸ਼ਿਕਵਾ ਉਹ ਵੀ ਆਉਂਦਾ ਨਹੀਂ ਆਏਗਾ। ਬਹੁਤ ਸ਼ੁਕਰੀਆ ਜੀ।